ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਸ਼ਹੂਰ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬਰਸ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 25 ਸਤੰਬਰ 2025 9 ਅੱਸੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਕਿੰਗ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਕੱਲ ਦੇ ਪ੍ਰੋਗਰਾਮ ਜਿਹੜਾ ਮਿਸ ਕੀਤਾ ਉਸ ਦੀ ਆਪਾਂ ਮਾਫੀ ਚਾਹੁੰਦੇ ਹਾਂ। ਉਸ ਦੇ ਹਵਾਲੇ ਨਾਲ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਪ੍ਰੋਗਰਾਮ ਕਿਉਂ ਨਹੀਂ ਕੀਤਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੀਨਵੁੱਡ ਅੰਡਿਆਨਾ ਤੋਂ। ਜੁਝਾਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਉਹਨਾਂ ਦੇ ਪਿਤਾ ਸਰਦਾਰ ਜਸਪਾਲ ਸਿੰਘ ਅਤੇ ਮਾਤਾ ਗੁਰਿੰਦਰਜੀਤ ਕੌਰ ਜੀ ਵੱਲੋਂ ਸੋ ਅਸੀਂ ਆਪਣੇ ਟੀਵੀ 84 ਦੀ ਟੀਮ ਵੱਲੋਂ ਬੇਟੇ ਦੀ ਲੰਮੀ ਉਮਰ ਤੇ ਚੜ੍ਹਦੀ ਕਲਾ ਗੁਰਸਿੱਖੀ ਨਾਮਦਾਨ ਦੀ ਦਾਤ ਵਜੋਂ ਆਪਾਂ ਅਰਦਾਸ ਕਰਦੇ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਗ੍ਰੀਨਵੁੱਡ ਇੰਡੀਆਨਾ ਦੇ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਜਿਹੜਾ ਉਹ ਲਿਖਿਆ ਗਿਆ ਸੀ ਉਹ ਬੜੀ ਸਫਲਤਾਪੂਰਵਕ ਤਰੀਕੇ ਨਾਲ ਸੰਪੂਰਨ ਹੋਇਆ। ਸਿੱਖ ਸੰਗਤਾਂ ਦਾ ਕਾਫੀ ਠਾਠਾ ਮਾਰਦਾ ਇਕੱਠ ਸੀ ਔਰ ਗਰਮੀ ਵੀ ਕਾਫੀ ਜ਼ਿਆਦਾ ਸੀ ਔਰ ਇਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਾਂਗੇ ਔਰ ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਕਿ ਸਪੈਸ਼ਲ ਜਿਹੜੀ ਸ਼ਮੂਲੀਅਤ ਕੀਤੀ ਹੈ ਸੋ ਉਹਨਾਂ ਦੀ ਜ਼ੁਬਾਨੀ ਆਪਾਂ ਸੁਣਦੇ ਹਾਂ ਉਹਨਾਂ ਦੇ ਕੋਲੋਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਬੇਟਾ ਜੁਝਾਰ ਸਿੰਘ ਜਿਹੜੇ ਸਪੁੱਤਰ ਨੇ ਜਸਪਾਲ ਸਿੰਘ ਵਰਿੰਦਰਜੀਤ ਕੌਰ ਹੋਰਾਂ ਦੇ ਔਰ ਗ੍ਰੈਂਡਸਨ ਨੇ ਭਾਈ ਨਰਿੰਦਰ ਸਿੰਘ ਭੈਣ ਜੀ ਮਨਜਿੰਦਰ ਕੌਰ ਦੇ ਉਹਨਾਂ ਦੇ ਦੋਤਾ ਨੇ ਔਰ ਬੜਾ ਹੀ ਚੜ੍ਹਦੀ ਕਲਾ ਵਾਲਾ ਸਿੰਘ ਹੈ। ਆਲਮੋਸਟ 10 ਸਾਲ ਦੀ ਉਮਰ ਨੂੰ ਉਹਨੇ ਕ੍ਰਾਸ ਕੀਤਾ ਹੈ। ਪੂਰਾ ਖਾਲਸਾਈ ਬਾਣੇ ਦੇ ਵਿੱਚ ਸਜਿਆ ਹੋਇਆ ਔਰ ਉਹਦਾ ਜਨਮ ਦਿਨ ਤਾਂ ਬੀਤੇ ਕੱਲ ਸੀ ਲੇਕਿਨ ਕਿਉਂਕਿ ਸੰਡੇ ਅਸੀਂ ਉੱਥੇ ਸੀ ਔਰ ਉਹਨਾਂ ਨੇ ਵੀ ਛੁੱਟੀ ਦਾ ਦਿਨ ਹੁੰਦਾ ਹੈ ਆਪਣੇ ਘਰ ਹੀ ਛੋਟਾ ਜਿਹਾ ਪ੍ਰੋਗਰਾਮ ਜਿਹੜਾ ਬਿਲਕੁਲ ਸਿੱਖੀ ਰਵਾਇਤਾਂ ਦੇ ਮੁਤਾਬਕ ਔਰ ਦਰਸ਼ਕ ਗਰੁੱਪ ਪਿਕਚਰ ਦੇਖ ਸਕਦੇ ਨੇ ਕਿ ਜਿਹੜੇ ਜੁਝਾਰ ਸਿੰਘ ਦੇ ਸਾਥੀ ਬੱਚੇ ਬੱਚੀਆਂ ਵੀ ਆਏ ਜਿੱਥੇ ਕਿ ਉਹਨਾਂ ਦੇ ਜੁਝਾਰ ਸਿੰਘ ਦੇ ਗ੍ਰੈਂਡਫਾਦਰ ਗ੍ਰੈਂਡ ਮਦਰ ਵੀ ਮੌਜੂਦ ਸਨ। ਉੱਥੇ ਸਾਰੇ ਹੀ ਬੱਚੇ ਜਿਹੜੇ ਗੁਰਬਤ ਸਕੂਲ ਦੇ ਵਿੱਚ ਜਾਂਦੇ ਨੇ ਜਿਹੜੇ ਗੱਤਕਾ ਖੇਡਦੇ ਨੇ ਔਰ ਪੂਰੇ ਗੁਰਸਿੱਖ ਪਰਿਵਾਰਾਂ ਦੇ ਬੱਚੇ ਬੱਚੀਆਂ ਨੇ ਔਰ ਜੁਝਾਰ ਸਿੰਘ ਦੀਆਂ ਦੋਵੇਂ ਵੱਡੀਆਂ ਭੈਣਾਂ ਵੀ ਪੂਰੇ ਉਤਸ਼ਾਹ ਚਾਅ ਦੇ ਨਾਲ ਉਸ 'ਚ ਉਹਨਾਂ ਨੇ ਪਾਰਟਿਸਿਪੇਟ ਕੀਤਾ। ਸੋ ਅਸੀਂ ਸਮਝਦੇ ਹਾਂ ਔਰ ਜਸਪਾਲ ਸਿੰਘ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਐਂਕਰਿੰਗ ਵੀ ਕੀਤੀ ਉਹਨਾਂ ਦੇ ਫਾਦਰ ਜੁਝਾਰ ਸਿੰਘ ਦੇ ਜਸਪਾਲ ਸਿੰਘ ਉਹਨਾਂ ਨੇ ਸੈਚਰਡੇ ਦਾ ਜਿਹੜਾ ਨਗਰ ਕੀਰਤਨ ਸੀ ਉਹਦੇ ਐਂਕਰ ਉਹੀ ਸਨ। ਉਹਦੀ ਓਪਨਿੰਗ ਔਰ ਸਾਰੇ ਪ੍ਰੋਗਰਾਮ ਨੂੰ ਕਵਰ ਕੀਤਾ ਬੜੇ ਟੈਲੈਂਟਡ ਅੰਦਾਜ਼ ਦੇ ਵਿੱਚ। ਮੈਂ ਉਹਨਾਂ ਨੂੰ ਇਸ ਗੱਲ ਦੇ ਲਈ ਮੁਬਾਰਕਬਾਦ ਵੀ ਦਿੱਤੀ। ਹਾਲੇ ਮੈਨੂੰ ਯਾਦ ਹੈ ਕਿ ਜਦੋਂ ਵਾਸ਼ਿੰਗਟਨ DC ਜਸਪਾਲ ਸਿੰਘ ਸਨ
ਤੇ ਸਾਡੀਆਂ ਮੁੱਢਲੀਆਂ ਸਪੀਚਸ ਜਿਹੜੀਆਂ ਉਦੋਂ ਰਾਊਟ 50 ਦੇ ਉੱਤੇ ਗੁਰਦੁਆਰਾ ਸਾਹਿਬ ਸਜਦਾ ਸੀ, ਦੀਵਾਨ ਸਜਦਾ ਸੀ। ਸੋ ਇਹਨਾਂ ਨੇ ਵੀ ਫॉर ਪੰਥ ਵੈਬਸਾਈਟ ਦੇ ਉੱਤੇ ਉਹ ਸਪੀਚਸ ਪੂਰਾ ਹਰ ਸੰਡੇ ਨੇਮ ਨਾਲ ਰਿਕਾਰਡ ਕਰਨਾ ਔਰ ਉਹ ਸਪੀਚਸ ਪਾਉਣੀਆਂ। ਉਹਨਾਂ 'ਚੋਂ ਅਜੇ ਵੀ ਫॉर ਪੰਥ ਦੇ ਵੈਬਸਾਈਟ 'ਤੇ ਉਹ ਨੇ। ਸੋ ਉਹਨਾਂ ਦਾ ਸ਼ੌਕ ਵੀ ਹੈ, ਖੁਦ ਵੀ ਜਿਹੜਾ ਹੈ ਉਹ ਪੂਰਨ ਗੁਰਸਿੱਖੀ ਭਾਵਨਾ, ਪੰਥਕ ਭਾਵਨਾ ਨਾਲ ਓਤ ਪ੍ਰੋਤ ਨੇ। ਔਰ ਉੱਥੇ ਵੀ ਗ੍ਰੀਨਵੁੱਡ 'ਚ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਸਕੱਤਰ ਵੀ ਰਹੇ ਔਰ ਪੂਰੇ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਸ਼ਮੂਲੀਅਤ ਕੀਤੀ। ਸੋ ਮੇਰੇ ਲਈ ਇਹ ਆਪਣੀ ਐਕਸਟੈਂਡਡ ਫੈਮਿਲੀ ਹੈ, ਕਿਉਂਕਿ ਵਰਿੰਦਰ ਜਿਹਦਾ ਨਿਕਨੇਮ ਗੋਗਾ ਹੈ, ਬਹੁਤ ਛੋਟੀ ਮੈਂ ਗਰੋ ਹੁੰਦਿਆਂ ਦੇਖਿਆ। ਫਿਰ ਇਹਦਾ ਜਦੋਂ ਵਿਆਹ ਹੋਇਆ, ਅੱਗੋਂ ਬੱਚੇ, ਔਰ ਭਾਈ ਨਰਿੰਦਰ ਸਿੰਘ ਹੋਰਾਂ ਦਾ ਪੂਰਾ ਖਿੜਿਆ ਪਰਿਵਾਰ ਹੈ। ਔਰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਇਹ ਕਾਮਨਾ ਵੀ ਕਰਦੇ ਹਾਂ। ਹਾਲਾਂ ਭਾਈ ਨਰਿੰਦਰ ਸਿੰਘ ਹੋਰਾਂ ਨੇ ਇਹਨਾਂ ਸੈਲੀਬ੍ਰੇਸ਼ਨ ਸ਼ਾਮਲ ਹੋਣਾ ਸੀ, ਪਰ ਉਹ ਕਿਉਂਕਿ ਸਰੀਰਕ ਤੌਰ 'ਤੇ ਜਿਹੜਾ ਹੈ ਉਹ ਠੀਕ ਨਹੀਂ ਨੇ। ਸੋ ਇਹ ਵੀ ਅਕਾਲ ਪੁਰਖ ਦੇ ਭਾਣੇ 'ਚ ਹੁੰਦਾ। ਹਾਲਾਂਕਿ ਕੋਈ ਨਗਰ ਕੀਰਤਨ ਦਾ ਵੀ ਸੱਦਾ ਸ਼ਾਰਟ ਨੋਟਿਸ 'ਤੇ ਹੀ ਸੀ, ਹਫਤੇ ਦੇ ਗੈਪ 'ਤੇ, ਲੇਕਿਨ ਉਹਨਾਂ ਦੀ ਗੈਰ ਹਾਜ਼ਰੀ 'ਚ ਚਲੋ ਘੱਟੋ ਘੱਟ ਅਸੀਂ ਹਾਜ਼ਰੀ ਲਾ ਕੇ ਬੱਚੇ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਭਾਈ ਗੁਰਦੇਵ ਸਿੰਘ ਹੋਰ ਵੀ ਸਾਡੇ ਨਾਲ ਸਨ ਔਰ ਉਹਨਾਂ ਦੀ ਬਦੌਲਤ ਹਰ ਥਾਂ ਜਿਹੜੀ ਹੈ ਉਹ ਕੈਮਰੇ ਦੇ ਵਿੱਚ ਹਰ ਓਕੇਜ਼ਨ ਜਿਹੜਾ ਹੈ ਉਹ ਬੰਦ ਹੋ ਜਾਂਦਾ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ। ਅਸੀਂ ਆਪਣੇ ਸਾਰੇ ਦਰਸ਼ਕਾਂ ਦਾ, ਵਿਊਅਰਸ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਾਣ ਤੋਂ ਪਹਿਲਾਂ, ਕਿਉਂਕਿ ਸੈਚਰਡੇ ਨਗਰ ਕੀਰਤਨ ਸੀ। ਸੋ ਫਰਾਈਡੇ ਅਸੀਂ ਫਲਾਈ ਕੀਤਾ। ਲਾਸਟ ਪ੍ਰੋਗਰਾਮ ਸਾਡਾ ਥਰਸਡੇ ਇਨ ਸਟੂਡੀਓ ਥਰਸਡੇ ਸੀ। ਸੋ ਉਦੋਂ 2 ਸੈਗਮੈਂਟ ਸਾਡੇ, ਲੀਡ ਸੈਗਮੈਂਟ ਔਰ ਦੂਸਰਾ, ਹਾਲਾਂਕਿ ਲੀਡ ਸੈਗਮੈਂਟ ਕਾਫੀ ਲੰਬਾ ਸੀ, 32-33 ਮਿੰਟ ਦਾ, ਔਰ ਉਹ ਦੋਨੋਂ ਹੀ ਜਿਹੜੇ ਨੇ, ਜਿਹੜਾ ਪਾਕਿਸਤਾਨ ਸਾਊਦੀ ਅਰੇਬੀਆ ਡਿਫੈਂਸ ਪੈਕਟ ਹੋਇਆ ਉਸ ਦੇ ਉੱਤੇ ਬੇਸ ਸਨ। ਪਹਿਲਾ ਜ਼ਾਹਰ ਹੈ ਪਾਕਿਸਤਾਨ ਦੀ ਨਿਊਕਲੀਅਰ ਬੰਬ ਦੀ ਹਿਸਟਰੀ ਵੀ ਔਰ ਪਾਕਿਸਤਾਨ ਦਾ ਨਿਊਕਲੀਅਰ ਅੰਬਰੈਲਾ ਜਿਹੜਾ, ਜਿਹਦੀ ਛਾਂ ਹੇਠ ਹੁਣ ਸਾਊਦੀ ਅਰੇਬੀਆ ਵੀ ਹੋਏਗਾ, ਇਸ ਦੇ ਕੀ ਇੰਟਰਨੈਸ਼ਨਲ ਔਰ ਓਵਰਆਲ ਕੀ ਨੇ ਇਸ 'ਤੇ ਸੀ। ਔਰ ਦੂਸਰਾ ਕਿ ਭਾਰਤ ਦੇ ਵਿੱਚ ਇਸ ਦਾ ਕਿਵੇਂ ਭਾਰਤ ਸ਼ੈਲ ਸ਼ੌਕਡ ਹੈ, ਕਿਵੇਂ ਉਹ ਬਿਲਕੁਲ ਜਿਹੜੇ ਨੇ ਨੀਮ ਬੇਹੋਸ਼ੀ 'ਚ ਚਲੇ ਗਏ ਨੇ। ਹਾਲਾਂ ਉਹ ਆਪਣੇ ਹਮ ਤੋਂ ਨਹੀਂ ਡਰਤੇ ਹਮ ਵੀ ਆਪਣੇ ਹਿਤੋਂ ਕੋ ਦੇਖेंगे, ਲੇਕਿਨ ਜ਼ਾਹਰ ਹੈ ਵੀ ਜਿੰਨੇ ਵੀ ਐਕਸਪਰਟਸ ਦੇ ਵਿਊਜ਼ ਆ ਉਸ ਤੋਂ ਬਾਅਦ ਵੀ ਆਇਆ ਭਾਰਤ ਜਿਹੜਾ ਹੈ ਇਹ ਇਸ ਤੋਂ ਹੋਰ ਵੀ ਖੌਫਜ਼ਦਾ ਹੋਇਆ। ਔਰ ਸਾਨੂੰ ਖੁਸ਼ੀ ਹੈ ਕਿ ਇਹਨਾਂ ਆਲਮੋਸਟ ਪਿਛਲੇ 3 ਦਿਨਾਂ ਦੇ ਵਿੱਚ 3000 ਤੋਂ ਜ਼ਿਆਦਾ ਨਵੇਂ ਸਬਸਕ੍ਰਾਈਬਰਸ ਜਿਹੜੇ ਨੇ ਉਹਨਾਂ ਨੇ YouTube ਦੇ ਉੱਤੇ ਸਬਸਕ੍ਰਾਈਬ ਕੀਤਾ। ਔਰ ਇਸ ਵੇਲੇ ਸਾਡੇ YouTube ਸਬਸਕ੍ਰਾਈਬਰਸ ਦਾ ਨੰਬਰ 2,80,000 ਤੇ ਪਹੁੰਚਿਆ। ਸਾਡੇ ਵਿਊਅਰਸ ਨੇ ਸਾਨੂੰ ਇਹ ਇਨਫੋਰਮ ਕੀਤਾ। ਹਾਲਾਂ ਮੈਂ ਤਾਂ ਟਰੈਵਲ ਕਰਨ ਕਰਕੇ ਬਹੁਤ ਵਾਰੀ ਇਸ ਨੂੰ ਰੈਗੂਲਰਲੀ ਨਹੀਂ ਦੇਖ ਪਾਇਆ। ਔਰ ਜਿਹੜੇ ਦੋਵੇਂ ਸੈਗਮੈਂਟ ਨੇ, ਪਹਿਲਾ ਸੈਗਮੈਂਟ 77,000 ਤੋਂ ਜ਼ਿਆਦਾ ਵਿਊਅਰਸ ਨੇ ਦੇਖਿਆ ਔਰ ਦੂਸਰਾ ਸੈਗਮੈਂਟ 70,000 ਤੋਂ ਜ਼ਿਆਦਾ ਨੇ। ਔਰ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਜਿਨ੍ਹਾਂ ਨੇ ਬੜੇ ਮੁਹੱਬਤ ਭਰੇ ਮੈਸੇਜ ਵੀ ਥੱਲੇ ਕਮੈਂਟਸ ਲਿਖੇ ਨੇ ਇਨ ਹੰਡਰਡਸ, ਅਸੀਂ ਸਾਰਿਆਂ ਦਾ ਹੀ ਸ਼ੁਕਰੀਆ ਵੀ ਅਦਾ ਕਰਦੇ ਔਰ ਅਸੀਂ ਆਸ ਵੀ ਕਰਦੇ ਕਿ ਇਹ ਜਿਹੜੀ ਬੌਂਡਿੰਗ ਹੈ ਪਾਕਿਸਤਾਨ ਔਰ ਭਵਿੱਖ ਦੇ ਖਾਲਿਸਤਾਨ, ਜਿਹੜਾ ਕਿ ਅਸੀਂ ਹਮਸਾਇਆ ਮੁਲਕ ਹੋਵਾਂਗੇ ਔਰ 2 ਕੌਮਾਂ ਦੀ ਸਾਂਝ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਦੀ ਰਬਾਬ ਤੇ ਗੁਰੂ ਨਾਨਕ ਪਾਤਸ਼ਾਹ ਦਾ ਸਾਥ ਭਾਈ ਮਰਦਾਨੇ ਵੱਲੋਂ, ਔਰ ਉਹ ਕੰਟੀਨਿਊਟੀ ਸਾਈਂ ਮੀਆਂ ਮੀਰ ਔਰ ਜਿਨ੍ਹਾਂ ਨੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਸੰਗੇ ਬੁਨਿਆਦ ਰੱਖਿਆ। ਗੁਰੂ ਅਰਜਨ ਸਾਹਿਬ ਨੇ ਪਾਲਕੀ ਭੇਜ ਕੇ ਉਹਨਾਂ ਨੂੰ ਲਾਹੌਰ ਤੋਂ ਇਨਵਾਈਟ ਕੀਤਾ। ਫਿਰ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ 3-4 ਬੇਟੇ, ਕਿੰਨੇ ਮੁਰੀਦ ਜਿਹੜੇ 10ਵੇਂ ਪਾਤਸ਼ਾਹ ਦੇ ਵੱਲੋਂ ਲੜਦਿਆਂ ਹੋਇਆਂ ਪਹਿਲੀ ਜੰਗ ਜਿਹੜੀ ਉਹਨਾਂ ਨੇ ਲੜੀ, ਭੰਗਾਣੀ ਦੀ ਜੰਗ, ਉਸ 'ਚ ਉਹਨਾਂ ਨੇ ਸ਼ਹੀਦੀਆਂ ਪਾਈਆਂ। ਨਬੀ ਖਾਨ ਗਨੀ ਖਾਨ ਦਾ ਇਤਿਹਾਸ। ਸੋ ਮੈਂ ਸਮਝਦਾ ਹਾਂ ਵੀ ਇਸ 47 ਦੌਰ ਦਾ ਇੱਕ ਜਿਹੜਾ ਨਾਈਟਮੇਅਰ, ਇੱਕ ਡਰਾਉਣਾ ਜਿਹੜਾ ਪਾਰਟ ਹੈ ਜਿਸ ਨੇ ਸਾਨੂੰ ਦੋਨਾਂ ਹੀ ਕੌਮਾਂ ਨੂੰ ਜਿਹੜਾ ਉਹ ਇੱਕ ਉਸ ਵਹਿਸ਼ੀਪੁਣੇ ਵੱਲ ਧੱਕਿਆ। ਬੇਸ਼ੱਕ ਇਸ ਦਾ ਜਿਹੜਾ ਮੇਨ ਕੰਸਪੀਰੇਟਰ ਹੈ, ਸਾਜ਼ਿਸ਼ ਹੈ, ਉਹ ਪਤਾ ਹੀ ਹੈ, ਜਿਹੜਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ,
ਲੇਕਿਨ ਇਹਨਾਂ ਲਗਭਗ 78-79 ਸਾਲਾਂ ਬਾਅਦ ਬਹੁਤ ਕੁਝ ਬਦਲਿਆ ਹੈ। ਜੂਨ 84 ਦੇ ਘੱਲੂਘਾਰੇ ਨੇ ਸਾਡੀ ਕੌਮ ਦੇ ਇੱਕ ਵੱਡੇ ਹਿੱਸੇ ਨੂੰ ਵੀ ਝੰਜੋੜ ਕੇ ਜਗਾਇਆ ਔਰ ਜੋ ਨੈਰੇਟਿਵ ਜਿਹੜਾ ਹੈ ਉਹ ਮੁਸਲਮਾਨ ਪਾਕਿਸਤਾਨ ਪ੍ਰਤੀ ਭਾਰਤੀ ਸਿਸਟਮ ਦਾ ਸੀ ਉਸ ਨੂੰ ਸਮਝਣਾ ਸ਼ੁਰੂ ਕੀਤਾ। ਔਰ ਇਹ ਜਿਹੜੇ ਸਬਕ ਇਹਨਾਂ ਵੱਲੋਂ ਦਿੱਲੀ ਤਖਤ ਵੱਲੋਂ ਸਾਨੂੰ ਬਾਰ-ਬਾਰ ਦਿੱਤੇ ਜਾ ਰਹੇ ਨੇ, ਹੁਣ ਜਿਹੜਾ ਕਿ ਆਪਰੇਸ਼ਨ ਸੰਦੂਰ ਅਖੌਤੀ ਉਸ ਦੇ ਪਾਰਟ 2 ਦੇ ਤੌਰ ਤੇ ਪਾਣੀ ਨੂੰ ਇੱਕ ਦਹਿਸ਼ਤਗਰਦ ਹਥਿਆਰ ਵਜੋਂ, ਦਹਿਸ਼ਤਗਰਦੀ ਦੇ ਹਥਿਆਰ ਵਜੋਂ ਵਰਤਿਆ, ਦੋਨਾਂ ਪੰਜਾਬਾਂ ਨੂੰ ਡੁਬੋਇਆ। ਇਹਨੇ ਵੀ ਸਾਨੂੰ ਇਹ ਰਿਅਲਾਈਜ਼ ਕਰਵਾਇਆ ਕਿ ਭਾਈ ਸਾਡੀਆਂ ਸਾਂਝਾਂ ਜਿਹੜੀਆਂ ਨੇ ਕੱਲੀਆਂ ਤਹਿਜ਼ੀਬੀ ਜਾਂ ਦੂਜੀਆਂ ਨਹੀਂ, ਜਦੋਂ ਦੁਸ਼ਮਣ ਸਾਡਾ ਮਾਰ ਕਰਦਾ ਹੈ ਜਾਂ ਵਾਰ ਕਰਦਾ ਹੈ ਤੇ ਉਹ ਵੀ ਦੋਨਾਂ ਪੰਜਾਬਾਂ ਦੀ ਬਰਬਾਦੀ ਦੇ ਹੀ ਸਿਗਨੇਚਰ ਕਰਦਾ ਹੈ ਉਸ ਦੇ ਉੱਤੇ ਜੀ। ਔਰ ਇਹਦੇ 'ਚ ਹੁਣ ਕੋਈ ਦੋ ਰਾਵਾਂ ਨਹੀਂ ਨੇ ਕਿ ਪਾਣੀ ਨੂੰ ਵੈਪਨ ਦੇ ਤੌਰ ਤੇ ਇਹਨਾਂ ਨੇ ਇਸਤੇਮਾਲ ਕੀਤਾ। ਜਿਹੜੀ ਗੱਲ ਇਹਨਾਂ ਦਾ ਲੈਫਟੀਨੈਂਟ ਜਨਰਲ ਢਿੱਲੋਂ ਮੀਡੀਆ ਤੇ ਕਹਿ ਰਿਹਾ ਸੀ ਜਦੋਂ ਇਹਨਾਂ ਨੇ ਇੰਡਸ ਵਾਟਰ ਟ੍ਰੀਟੀ ਸਸਪੈਂਡ ਕਰਨ ਦੀ ਲਾਈਨ ਕਹੀ, ਭਾਰਤੀ ਸਿਸਟਮ ਨੇ ਉਹਨਾਂ ਨੇ ਕਿਹਾ ਜੀ ਪਾਣੀ ਰੋਕਾਂਗੇ, ਅੱਧੀ ਰਾਤ ਨੂੰ ਛੱਡਾਂਗੇ। ਔਰ ਇਹ ਸਾਡੇ ਸਾਹਮਣੇ ਹੈ ਕਿ ਵੀ ਇਸ ਨੂੰ ਕਿਵੇਂ ਇਹਨਾਂ ਨੇ ਇਸ ਨੂੰ ਵੈਪਨ ਦੇ ਤੌਰ ਤੇ ਵਰਤਿਆ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਸਾਨੂੰ ਸਮਝਣਾ ਹੋਏਗਾ ਕਿ ਅਲਟੀਮੇਟਲੀ ਸਾਡੀ ਆਪਣੀ ਹੋਂਦ, ਜਿੱਥੇ ਖਾਲਿਸਤਾਨ ਦੀ ਤਾਰੀਖ ਆਪਣੇ ਆਪ ਦੇ ਵਿੱਚ ਇਸ ਵੇਲੇ ਲਗਭਗ 41 ਸਾਲ ਤੋਂ ਜੇ ਕਹਿਣਾ ਹੋਏ ਜੂਨ 84 ਤੋਂ ਬਾਅਦ ਅੱਜ ਇੰਟਰਨੈਸ਼ਨਲ ਰੈਕਗਨੀਸ਼ਨ ਵੱਲ ਵਧੀ ਹੈ। ਦੁਨੀਆ ਭਰ ਦੇ ਵਿੱਚ ਇੰਡੀਆ ਦਾ ਇਮੇਜ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ ਔਰ ਖਾਲਿਸਤਾਨ ਦੀ ਗੱਲ ਨੂੰ ਜਿਹੜਾ ਹੈ ਉਹ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਅਸੀਂ ਇਹ ਤਾਂ ਨਹੀਂ ਦਾਅਵੇ ਨਾਲ ਕਹਿ ਸਕਦੇ ਕਿ ਜੀ ਬਾਹਰਲੀਆਂ ਤਾਕਤਾਂ ਜਾਂ ਖਾਸ ਤੌਰ ਤੇ ਅਮਰੀਕਾ ਡਿਟਰਮਿੰਡ ਹੈ ਕਿ ਉਹਨਾਂ ਨੇ ਉਸ ਖਿੱਤੇ ਦੇ ਵਿੱਚ ਖਾਲਿਸਤਾਨ ਨੂੰ ਕਾਇਮ ਕਰਨਾ ਹੈ, ਪਰ ਗੱਲ ਉਸ ਪਾਸੇ ਵੱਲ ਜਾ ਰਹੀ ਹੈ ਔਰ ਇਹ ਸਾਰਿਆਂ ਦੇ ਇੰਟਰਸਟ ਦੇ ਵਿੱਚ ਹੋਏਗਾ। ਪਾਕਿਸਤਾਨ ਦੇ ਵੀ ਇੰਟਰਸਟ 'ਚ ਹੈ, ਇਕੱਲਾ ਇਹੀ ਨਹੀਂ। ਜਿਵੇਂ ਅੱਜ ਹੀ ਸਾਡੇ ਇੱਕ ਵੀਰ ਜਿਹੜੇ ਟੀਵੀ ਚੈਨਲ ਪਾਕਿਸਤਾਨ 'ਚ ਰਨ ਕਰਦੇ ਨੇ ਉਹ ਇੰਟਰਵਿਊ ਕਰਨਾ ਚਾਹੁੰਦੇ ਸੀ ਤੇ ਕੋਈ ਗੱਲ ਚੱਲੀ, ਉਹਨਾਂ ਦੇ ਨਾਲ ਚੱਲ ਰਿਹਾ ਸੀ। ਮੈਂ ਕਿਹਾ ਵੀ ਸਾਨੂੰ ਇਹ ਤਸਲੀਮ ਕਰਨਾ ਹੋਏਗਾ ਪ੍ਰੋਪਰਲੀ, ਬੇਸ਼ੱਕ ਜਦੋਂ ਪੰਜਾਬ ਦੀ ਜਾਂ ਸਾਂਝਾਂ ਦੀ ਗੱਲ ਹੁੰਦੀ ਹੈ ਕੁਝ ਜਿਹੜੇ ਨੇ ਜਜ਼ਬਾਤੀ ਰੌਂ ਦੇ ਵਿੱਚ ਇੱਕ ਪੰਜਾਬ ਦੀ ਗੱਲ ਕਰਦੇ ਨੇ। ਮੈਂ ਕਿਹਾ ਇਹ ਹਕੀਕਤ ਨਹੀਂ ਹੈ। ਪਾਕਿਸਤਾਨ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਹੈ। ਪਾਕਿਸਤਾਨ ਦੀ ਹੋਂਦ ਜਿਹੜੀ ਹੈ ਉਹ ਇਹਨਾਂ 78 ਸਾਲਾਂ ਦੇ ਵਿੱਚ ਆਪਣੀ ਆਈਡੈਂਟੀਟੀ ਦੇ ਨਾਲ ਐਜ਼ ਏ ਕੰਟਰੀ, ਜਿਹਦੇ ਵਿੱਚ ਪੰਜਾਬ, ਸਿੰਧ, ਬਲੋਚਿਸਤਾਨ, ਖੈਬਰ ਪਖਤੂਨਵਾ ਔਰ ਇਹ ਜਿਹੜੇ ਸਾਰੇ ਸ਼ਾਮਲ ਨੇ ਇਸ ਸੂਬੇ ਜਿਹਨਾਂ 'ਚ ਗਿਲਗਿਤ ਬਾਲਟਿਸਤਾਨ। ਔਰ ਇਹਦੇ ਬਾਵਜੂਦ ਕਿ ਭਾਰਤ ਨੇ ਉਸ ਨੂੰ ਤੋੜਨ ਦੇ ਲਈ ਇੱਕ ਪਾਸੇ ਮਸ਼ਰਕੀ ਪਾਕਿਸਤਾਨ ਬਣਾਇਆ, ਉਸ ਨੂੰ ਬੰਗਲਾਦੇਸ਼ ਬਣਾਇਆ, ਪਰ ਪਾਕਿਸਤਾਨ ਨੇ ਆਪਣੀ ਪਾਵਰ, ਰੈਜ਼ੀਲੀਅੰਸ, ਹੋਂਦ ਪ੍ਰੂਵ ਕੀਤੀ ਹੈ। ਔਰ ਜ਼ਾਹਰ ਹੈ ਕਿ ਅਸੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਇਹ ਸਾਡਾ ਉਹ ਕ੍ਰੇਡਲ ਹੈ, ਉਹ ਪੰਗੂੜਾ ਹੈ ਸਾਡੀ ਸਿੱਖ ਸਿਵਲਾਈਜੇਸ਼ਨ ਦਾ, ਜਿਸ ਨੂੰ ਨੈਚੁਰਲੀ ਜਿਹੜੀਆਂ ਹਿਮਾਚਲ ਦੀਆਂ ਹਿਲਸ ਨੇ ਔਰ ਰੋਹਤਾਂਗ ਪਾਸ ਤੱਕ, ਔਰ ਜੋ ਪਾਕਿਸਤਾਨ ਭਾਰਤ ਟਕਰਾਅ ਹੈ ਉਸ ਨੂੰ ਰੋਕਣ ਦਾ ਵੀ ਕੋਈ ਇੱਕ ਇਲਾਜ ਹੈ ਕਿ ਬਫਰ ਸਟੇਟ ਖਾਲਿਸਤਾਨ ਇਹਨਾਂ ਦੋਨਾਂ ਦੇ ਵਿਚਾਲੇ ਹੋਏ ਔਰ ਸਾਡਾ ਪਾਕਿਸਤਾਨ ਦੇ ਨਾਲ ਇਵੇਂ ਦਾ ਸੰਬੰਧ ਹੋਏ ਜਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਡ੍ਰੀਮ ਕੀਤਾ ਸੀ। ਉਹਨਾਂ ਨੇ ਪਰਟੀਕੁਲਰਲੀ ਕਿਹਾ ਸੀ ਕਿ ਜੀ ਇੰਡੀਆ ਪਾਕਿਸਤਾਨ, ਭਾਰਤ ਪਾਕਿਸਤਾਨ ਦੇ ਸੰਬੰਧ ਇਵੇਂ ਹੀ ਹੋਣਗੇ ਜਾਂ ਹੋਣੇ ਚਾਹੀਦੇ ਨੇ ਜਿਵੇਂ ਅਮਰੀਕਾ ਕੈਨੇਡਾ ਦੇ ਨੇ। ਉਹ ਤਾਂ ਇਹਨਾਂ ਨੇ ਕਿਉਂਕਿ ਬ੍ਰਾਹਮਣਵਾਦੀਆਂ ਨੇ ਕਦੇ ਵੀ ਨਾ, ਉਹਨਾਂ ਨੇ ਤਾਂ ਮੁਸਲਮਾਨਾਂ ਦੀ ਹੋਂਦ ਨੂੰ ਹੀ ਨਹੀਂ ਕਬੂਲਿਆ, ਉਹਨਾਂ ਨੂੰ ਮਲੇਸ਼ ਕਹਿ ਕੇ ਸੰਬੋਧਨ ਕਰਦੇ ਨੇ ਔਰ ਉਹਨਾਂ ਦਾ ਛੋਇਆ ਪਾਣੀ ਵੀ ਪਿੱਟਿਆ ਪਾਣੀ ਹੁੰਦਾ ਤੇ ਉਹਨਾਂ ਨੇ ਪਾਕਿਸਤਾਨ ਕਿੱਥੋਂ ਤਸਲੀਮ ਕਰਨਾ ਸੀ। ਉਹ ਤਾਂ ਅਖੰਡ ਭਾਰਤ ਦਾ ਸੁਪਨੇ ਹੀ ਨਹੀਂ ਲੈਂਦੇ ਰਹੇ, ਉਹਨਾਂ ਨੇ ਪੂਰਾ ਯਤਨ ਕੀਤਾ ਪਾਕਿਸਤਾਨ ਨੂੰ ਤੋੜਨ ਦਾ। ਸੋ ਅਸੀਂ ਸਮਝਦੇ ਹਾਂ ਕਿ ਖਾਲਿਸਤਾਨ ਹੀ ਇੱਕ ਉਹ ਆਨਸਰ ਹੈ ਜਿਹੜਾ ਦੋਨਾਂ ਮੁਲਕਾਂ ਦੇ ਵਿਚਾਲੇ ਇੱਕ ਬਫਰ ਸਟੇਟ ਦੇ ਤੌਰ ਤੇ, ਔਰ ਸਾਡੇ ਸਬੰਧ ਜਿਹੜੇ ਨੇ ਖਾਲਿਸਤਾਨ ਪਾਕਿਸਤਾਨ ਦੇ ਇਵੇਂ ਹੀ ਹੋਣਗੇ ਜਿਵੇਂ ਅਮਰੀਕਾ ਤੇ ਕੈਨੇਡਾ ਦੇ ਨੇ। ਬਾਰਡਰਸ ਰਹਿਣਗੇ ਕਿਉਂਕਿ ਮੁਲਕ ਨੇ ਸੋਵਰਨ, ਲੇਕਿਨ ਬਾਰਡਰ ਇਰਰੈਲੇਵੈਂਟ ਹੋ ਜਾਣ, ਸਾਡੀ ਆਪਸੀ ਟ੍ਰੇਡ, ਮਿਲਣਸਾਰੀ, ਦੂਜੇ ਤੀਜੇ, ਕਿਉਂਕਿ ਸਾਡਾ ਮੱਕਾ ਮਦੀਨਾ ਵੀ ਹੈ, ਸਾਡੀ ਸਿਵਲਾਈਜੇਸ਼ਨ ਦੇ, ਸਾਡੇ ਵਿਰਸੇ ਦੇ ਜਿਹੜਾ ਸਭ ਕੁਛ। ਔਰ ਜ਼ਾਹਰ ਹੈ ਕਿ ਖਾਲਿਸਤਾਨ ਪਾਕਿਸਤਾਨ
ਦੋਵੇਂ ਗਵਾਂਢੀਆਂ ਦੇ ਤੌਰ ਦੇ ਉੱਤੇ, ਹਮਸਾਇਆਂ ਦੇ ਤੌਰ ਤੇ ਪ੍ਰੋਗਰੈਸ ਕਰਨਗੇ। ਸੋ ਇਹ ਸਾਨੂੰ ਹਕੀਕਤਨ ਇਸ ਲਾਈਨ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਔਰ ਸਾਡੇ ਜਦੋਂ ਬਹੁਤ ਸਾਰੇ ਪਾਕਿਸਤਾਨੀ ਵੀਰ ਭੈਣਾਂ ਉਸ ਪਿਆਰ ਦੇ ਵਿੱਚ ਗੁੜੁੰਦ ਆਪਣੇ ਮੈਸੇਜ ਲਿਖਦੇ ਨੇ ਤਾਂ ਫਿਰ ਇਹ ਅਹਿਸਾਸ ਹੁੰਦਾ ਹੈ ਕਿ ਮੁਹੱਬਤ ਪਿਆਰ ਕਿਹਨੂੰ ਕਹਿੰਦੇ ਨੇ ਜੇ ਇਹਨੂੰ ਸਮਝਣਾ ਹੈ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਹੁਣ ਵੀ ਜਦੋਂ ਮੈਂ ਟਰੈਵਲ ਅਰਾਊਂਡ ਗ੍ਰੀਨਵੁੱਡ ਵੀ ਮੈਂ ਗਿਆ ਔਰ ਜਿਹੜੇ ਪਾਕਿਸਤਾਨ ਤੋਂ ਹੋ ਕੇ ਆਏ ਯਾਤਰਾ ਦੇ ਵਿੱਚ, ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਜਿੰਨਾ ਪਿਆਰ ਪਾਕਿਸਤਾਨ 'ਚ ਸਿੱਖਾਂ ਲਈ ਹੈ, ਇੱਜ਼ਤ ਵੀ ਔਰ ਪਿਆਰ ਵੀ, ਕਿ ਸਿੱਖ ਦੇਖ ਕੇ ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ ਹੈ। ਨਾ ਉਹ ਦੁਕਾਨਦਾਰ ਪੈਸੇ ਲੈਣਾ ਚਾਹੁੰਦਾ, ਨਾ ਕੋਈ ਵੀ ਤੁਹਾਨੂੰ ਬਿਨਾਂ ਕੁਝ ਖਵਾਏ ਜਿਹੜਾ ਉੱਥੋਂ ਅੱਗੇ ਨਹੀਂ ਵਧਣ ਦਿੰਦਾ। ਸੋ ਇਹ ਜਿਹੜੀ ਬੌਂਡਿੰਗ ਹੈ, ਇਹਨੇ ਹੀ ਤਕਲੀਫ ਦਿੱਤੀ ਇਹਨਾਂ ਨੂੰ। ਕਰਤਾਰਪੁਰ ਸਾਹਿਬ ਦਾ ਵੀਜ਼ਾ ਵੀ ਜਿਹੜਾ ਉਹਨਾਂ 'ਚ ਯਾਤਰੂਆਂ ਦਾ ਜਾਣਾ ਬੰਦ ਕੀਤਾ ਔਰ ਇਸ ਵਾਰ ਉਹਨਾਂ ਨੇ ਸਿੱਖਾਂ ਦੇ ਮਜ਼ਹਬੀ ਜਜ਼ਬਾਤਾਂ ਤੇ ਧਾਰਮਿਕ ਜਜ਼ਬਾਤਾਂ ਤੇ ਵੱਡੀ ਸੱਟ ਮਾਰਦਿਆਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜਾਣ ਵਾਲਾ ਜਥਾ ਜਿਹੜਾ 3000 ਸਿੱਖਾਂ ਦਾ ਪੰਜਾਬ ਔਰ ਦੂਸਰੀਆਂ ਸਟੇਟਾਂ ਵੱਲੋਂ ਅੱਡ-ਅੱਡ ਕਮੇਟੀਆਂ ਵੱਲੋਂ ਉਹਨਾਂ ਦੇ ਵੀਜ਼ੇ ਆਰਗੇਨਾਈਜ਼ ਕੀਤੇ ਜਾਂਦੇ ਨੇ, ਉਸ ਦੇ ਉੱਤੇ ਵੀ ਪਾਬੰਦੀ ਲਾਈ, ਜਿਸ ਦਾ ਸਿੱਖਾਂ ਨੂੰ ਬਹੁਤ ਗੁੱਸਾ ਹੈ। ਔਰ ਇਹਨਾਂ ਦੇ ਨਾਲ ਅਸੀਂ ਹਿਸਾਬ ਤਾਂ ਬਰਾਬਰ ਕਰਾਂਗੇ ਹੀ ਕਰਾਂਗੇ। ਸੋ ਇਹ ਵੀ ਅਸੀਂ ਜਿਹੜਾ ਉਹਨਾਂ ਸਾਰੇ ਵੀਰਾਂ ਭੈਣਾਂ ਦੇ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਨੇ ਜਿਹੜਾ ਇਸ ਜਿਹੜੀ ਸਾਡਾ ਐਫਰਟ ਹੈ ਇਸ ਦੀ ਸਰਾਹਨਾ ਕੀਤੀ। ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਆਪਣੇ ਵਿਊਅਰਸ ਦੇ ਵਿਊਜ਼ ਸ਼ਾਮਲ ਕਰਨ ਦੇ ਲਈ ਜਾਂ ਉਹਨਾਂ ਦੇ ਓਪੀਨੀਅਨ ਨੂੰ ਲੈਣ ਦੇ ਲਈ ਅਸੀਂ WhatsApp ਦੇ ਉੱਤੇ, ਜਿਹੜਾ WhatsApp ਨੰਬਰ ਤੁਸੀਂ ਵੀ ਅਨਾਉਂਸ ਕਰ ਦਿਓ, 5166191984, ਇੱਕ ਵਾਰੀ ਫੇਰ 516 619 1984, ਇਸ ਦੇ ਉੱਤੇ ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ। ਉਹਦੀ ਵੀਡੀਓ ਕਲਿੱਪ ਵੀ ਬਰੀਫ 1.5 ਮਿੰਟ ਦਾ ਮੈਸੇਜ ਹੋਏ ਔਰ ਉਹਨੂੰ ਅਸੀਂ ਐਪਰੋਪਰੀਏਟ ਡੇ ਦੇ ਮੌਕੇ ਜਦੋਂ ਅਸੀਂ ਦੇਖਾਂਗੇ ਕਿ ਵੀ ਪ੍ਰੋਪਰ ਇੱਕ ਫਾਰਮੈਟ ਦੇ ਵਿੱਚ ਸਾਡੇ ਕੋਲ ਪ੍ਰੋਪਰ ਮੈਸੇजेस ਨੇ, ਲੰਬੇ ਕਮੈਂਟ ਨਹੀਂ, ਉਹ ਤੁਸੀਂ ਆਪਣੇ ਜਿਹੜਾ ਉਹਦੇ ਥੱਲੇ ਲਿਖ ਸਕਦੇ ਹੋ, YouTube ਦੇ ਥੱਲੇ ਜਦੋਂ ਤੁਸੀਂ ਮੈਸੇਜ ਲਿਖਦੇ ਹੋ। ਲੇਕਿਨ ਜਿਹੜਾ ਤੁਹਾਡਾ ਸਵਾਲ ਹੋਏ ਉਹ 1.5 ਮਿੰਟ ਦਾ ਬਰੀਫ ਦੇ ਵਿੱਚ ਉਹ ਤੁਸੀਂ ਵੀਡੀਓ ਰਾਹੀਂ ਵੀ, ਜੇ ਵੀਡੀਓ ਨਹੀਂ ਤੁਸੀਂ ਆਡੀਓ ਰਿਕਾਰਡਿੰਗ ਵੀ WhatsApp ਦੇ ਇਸ ਨੰਬਰ ਤੇ 5166191984 ਦੇ ਉੱਤੇ ਕਰ ਸਕਦੇ ਹੋ। ਹੁਣ ਗੱਲ ਪ੍ਰਕਾਸ਼ ਪੁਰਬ ਦੀ, ਵੈਸੇ ਉਸ ਦੇ ਬਹੁਤੇ ਵੇਰਵੇ 'ਚ ਜਾਣ ਦੀ ਤਾਂ ਲੋੜ ਨਹੀਂ ਹੈ। ਉਹਦਾ ਕਾਰਨ ਕੱਲ ਬੇਸ਼ੱਕ ਮੈਂ ਵਕਤ ਸਿਰ ਆ ਗਿਆ ਸੀ, ਪ੍ਰੋਗਰਾਮ ਕਰ ਵੀ ਸਕਦਾ ਸੀ, ਲੇਕਿਨ ਮੈਨੂੰ ਸੀ ਵੀ ਗ੍ਰੀਨਵੁੱਡ ਜਿਨ੍ਹਾਂ ਨੇ ਇੰਨੇ ਚਾਅ ਦੇ ਨਾਲ ਸਾਨੂੰ ਸੱਦਿਆ ਵੀ ਔਰ ਇੱਕ ਜ਼ਬਰਦਸਤ ਪ੍ਰੋਗਰਾਮ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ, ਜਿਹੜੀ ਪਹਿਲੀ ਬੀੜ ਰਾਮਸਰ ਦੇ ਮੁਕਾਮ ਦੇ ਸਰੋਵਰ ਦੇ ਕੰਢੇ ਵੱਡੇ ਖੈਮੇ ਲਵਾ ਕੇ, ਕਿਉਂਕਿ ਗੁਰਦੁਆਰਾ ਸਾਹਿਬ ਤਾਂ ਬਾਅਦ 'ਚ ਐਸਟੈਬਲਿਸ਼ ਹੋਇਆ, ਉਹ ਗੁਰੂ ਅਰਜਨ ਸਾਹਿਬ ਨੇ ਲਿਖਵਾਈ, ਭਾਈ ਗੁਰਦਾਸ ਜੀ ਨੇ ਲਿਖੀ। ਔਰ ਫਿਰ ਜੇ ਅਸੀਂ ਨਗਰ ਕੀਰਤਨ ਲਫ਼ਜ਼ ਦੀ ਗੱਲ ਕਰੀਏ ਤੇ ਫਿਰ ਜਿਹੜਾ ਪਹਿਲਾ ਨਗਰ ਕੀਰਤਨ ਸਾਡੇ ਇਤਿਹਾਸ ਦਾ, ਉਹ ਮੈਂ ਉਸ ਨੂੰ ਹੀ ਮੰਨਦਾ ਹਾਂ ਜਦੋਂ ਕਿ ਇਧਰ ਉਸ ਤੋਂ ਪਹਿਲਾਂ ਹਰਮੰਦਰ ਸਾਹਿਬ ਦੀ ਇਮਾਰਤ ਮੁਕੰਮਲ ਹੋ ਚੁੱਕੀ ਸੀ ਔਰ ਹਰਮੰਦਰ ਸਾਹਿਬ ਦੇ ਅੰਦਰ ਜਿਹੜਾ ਹੈ ਉਸ ਦਾ ਪਹਿਲਾ ਪ੍ਰਕਾਸ਼, ਔਰ ਉਹ ਜ਼ਾਹਰ ਹੈ ਰਾਮਸਰ ਤੋਂ ਹਰਮੰਦਰ ਸਾਹਿਬ ਦਾ ਜਿਹੜਾ ਡਿਸਟੈਂਸ ਹੈ ਉਹ 1 ਮੀਲ ਦੇ ਨੇੜੇ ਤੇੜੇ ਹੋਏਗਾ। ਔਰ ਗੁਰੂ ਅਰਜਨ ਸਾਹਿਬ ਨੇ ਉਸ ਨੂੰ ਸਪੈਸ਼ਲ, ਕਿਉਂਕਿ ਪੋਥੀ ਪਰਮੇਸ਼ਰ ਕਾ ਥਾਨ, ਉਦੋਂ ਸਰੀਰਕ ਰੂਪ ਦੇ ਵਿੱਚ ਗੁਰੂ ਸਾਹਿਬ ਮੌਜੂਦ ਨੇ, ਲੇਕਿਨ ਬਾਣੀ ਦਾ ਜੋ ਪ੍ਰਭਾਵ ਜਾਂ ਬਾਣੀ ਦਾ ਰੁਤਬਾ ਉਹ ਜਦੋਂ ਅਸੀਂ ਗੁਰਬਾਣੀ ਦੇ ਸ਼ਬਦਾਂ ਰਾਹੀਂ ਦੇਖਦੇ ਹਾਂ ਤੇ ਇਹ ਸ਼ਬਦ ਜਿਹੜਾ ਮੈਂ ਅਕਸਰ ਦੁਹਰਾਉਂਦਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਪਿਆ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਕਰੇ ਨਰ ਨਾਰੀ, ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਨੀ ਜਾਈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ। ਬੇਸ਼ੱਕ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ 1708 ਈਸਵੀ ਦੇ ਵਿੱਚ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦਿੰਦੇ ਨੇ, ਲੇਕਿਨ ਇਹ ਫਰਮਾਨ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ,
ਕਿ ਇਹ ਜਿਹੜਾ ਸ਼ਬਦ ਗੁਰੂ ਦਾ ਰੂਪ ਹੈ ਔਰ ਸ਼ਬਦ ਗੁਰੂ ਦੇ ਰੂਪ ਜਿਹੜਾ ਸਤਿਕਾਰ ਬਾਣੀ ਦਾ, ਕਿਉਂਕਿ ਗੁਰੂ ਅਰਜਨ ਸਾਹਿਬ ਨੇ ਜਦੋਂ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਕਰਨ ਦਾ ਫਰਮਾਨ ਕੀਤਾ ਤੇ ਫਿਰ ਉਹ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕਦੀ ਹੈ ਔਰ ਗੁਰੂ ਅਰਜਨ ਸਾਹਿਬ ਨੰਗੇ ਪੈਰ ਚੌਰ ਕਰ ਰਹੇ ਨੇ ਉਸ ਬਾਣੀ ਦੇ ਉੱਤੇ। ਹਾਲਾਂ ਉਸੇ 'ਚ ਆਲਮੋਸਟ ਅੱਧੀ ਬਾਣੀ ਗੁਰੂ ਅਰਜਨ ਸਾਹਿਬ ਦੀ ਆਪਣੀ ਹੈ, ਲੇਕਿਨ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ, ਕਿ ਇਹ ਬਾਣੀ ਜਿਵੇਂ ਜਦੋਂ ਕੁਰਾਨ ਮਜੀਦ ਜਾਂ ਕੁਰਾਨ ਸ਼ਰੀਫ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਨੂੰ ਅੱਲਾ ਦਾ ਕਲਾਮ ਕਿਹਾ ਜਾਂਦਾ ਔਰ ਉਹਦੇ 'ਚ ਵੀ ਇਹੀ ਹੈ ਕਿ ਵੀ ਉਹ ਨਾਜ਼ਲ ਹੁੰਦਾ। ਇਸੇ ਤਰ੍ਹਾਂ ਇਹ ਕੋਈ ਕਵਿਤਾ ਨਹੀਂ ਹੈ, ਪੋਇਟਰੀ ਨਹੀਂ ਹੈ, ਗੀਤ ਨਹੀਂ ਨੇ, ਇਹ ਤੁਰਕੀ ਬਾਣੀ ਹੈ, ਇਲਹਾਮ ਹੈ ਜਿਹੜਾ ਅਕਾਲ ਤੁਰ ਤੋਂ ਆਇਆ ਉਸ ਰੱਬ ਦੀ ਦਰਗਾਹ 'ਚੋਂ ਔਰ ਉਸ ਨੂੰ ਉਹੀ ਰੁਤਬਾ ਗੁਰੂ ਅਰਜਨ ਸਾਹਿਬ ਨੇ ਦਿੱਤਾ ਔਰ ਉਹ ਪਹਿਲਾ ਨਗਰ ਕੀਰਤਨ ਹੈ ਜਿਸ ਦੇ ਵਿੱਚ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕੀ ਹੈ, ਗੁਰੂ ਅਰਜਨ ਸਾਹਿਬ ਚੌਰ ਕਰ ਰਹੇ ਨੇ ਔਰ ਨਾਲ ਸੰਗਤ ਜਿਹੜੀ ਹੈ ਉਹ ਬਾਣੀ ਪੜ੍ਹਦੇ ਆ, ਨਾਲ ਜਿਹੜੀ ਹੈ ਉਹ ਤੁਰ ਰਹੀ ਹੈ ਹਰਿਮੰਦਰ ਸਾਹਿਬ 'ਚ ਆ ਕੇ ਉਸ ਨੂੰ ਜਿਹੜਾ ਉਸ ਨੂੰ ਪ੍ਰਕਾਸ਼ਮਾਨ ਕੀਤਾ ਜਾਂਦਾ। ਸਾਡੇ ਪਾਕਿਸਤਾਨੀ ਵੀਰਾਂ ਭੈਣਾਂ ਨੂੰ ਮੈਂ ਦੱਸਦੇ ਹਾਂ, ਪ੍ਰਕਾਸ਼ ਚਾਨਣ ਨੂੰ ਕਹਿੰਦੇ ਨੇ, ਨੂਰ ਨੂੰ ਕਹਿੰਦੇ ਨੇ। ਸੋ ਜਦੋਂ ਅਸੀਂ, ਕਿਉਂਕਿ ਰੱਬ ਨੂਰ ਦਾ ਰੂਪ ਹੈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਨੂਰ, ਇਹਨੂੰ ਪ੍ਰਕਾਸ਼, ਰੋਸ਼ਨੀ, ਚਾਨਣ, ਲਾਈਟ, ਇਹਨਾਂ ਲਫ਼ਜ਼ਾਂ ਦੇ ਨਾਲ ਅਸੀਂ ਸੰਬੋਧਨ ਕਰਦੇ ਹਾਂ। ਇਸ ਲਈ ਜਦੋਂ ਇਹ ਆਦ ਬੀੜ, ਆਦ ਇਸ ਲਈ ਹੈ ਕਿਉਂਕਿ ਇਹ ਫਸਟ ਪਾਰਟ ਹੈ, ਫਸਟ ਬੀੜ ਹੈ। ਉਸ ਤੋਂ ਬਾਅਦ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰ ਇਸ ਬੀੜ ਦੇ ਵਿੱਚ 30 ਰਾਗਾਂ ਦੇ ਵਿੱਚ ਬਾਣੀ ਰਚੀ ਹੋਈ ਹੈ, ਜਿੱਥੇ 6 ਗੁਰੂ ਸਾਹਿਬਾਨ ਦੀ ਬਾਣੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਪਹਿਲਾਂ ਹੋਈ, ਬਾਅਦ ਦੇ ਵਿੱਚ ਸ਼ਾਮਲ ਹੋਈ। ਪਹਿਲੇ 5 ਗੁਰੂ ਸਾਹਿਬਾਨ ਦੀ ਬਾਣੀ ਸੀ, ਫਿਰ ਭਗਤਾਂ ਦੀ, ਭੱਟਾਂ ਦੀ, ਬਾਬਾ ਫਰੀਦ ਗੰਜ ਸ਼ੱਕਰ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਇਹਨਾਂ ਸਾਰਿਆਂ ਨੂੰ ਵੀ ਆਪਣੇ ਬਰਾਬਰ ਗੁਰੂ ਸਾਹਿਬ ਨੇ ਥਾਂ ਦਿੱਤੀ ਔਰ 30 ਰਾਗਾਂ ਦੇ ਵਿੱਚ ਇਹ ਬਾਣੀ ਰਚੀ ਗਈ, ਜਿਹੜੀ ਦਮਦਮੀ ਬੀੜ ਜਿਸ ਨੂੰ ਕਿਹਾ ਜਾਂਦਾ ਹੈ, 10ਵੇਂ ਪਾਤਸ਼ਾਹ ਨੇ ਲਿਖਵਾਈ। ਭਾਈ ਮਨੀ ਸਿੰਘ ਲੇਖਕ ਨੇ ਪਹਿਲੀ ਬੀੜ ਵੇਲੇ, ਭਾਈ ਗੁਰਦਾਸ ਨੇ ਉਹਦੇ 'ਚ ਇੱਕ ਰਾਗ ਜਿਹੜਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਸ ਆਦ ਬੀੜ 'ਚ 10ਵੇਂ ਪਾਤਸ਼ਾਹ ਨੇ ਸ਼ਾਮਲ ਕੀਤੀ ਔਰ ਇੱਕ ਰਾਗ ਜਿਹਦੇ 'ਚ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੇ ਹੀ ਬਾਣੀ ਰਚੀ, ਰਾਗ ਜੈਜਾਵੰਤੀ। ਔਰ ਇਸ ਤਰ੍ਹਾਂ ਇਹ ਬੀੜ ਮੁਕੰਮਲ ਹੋਈ ਦਮਦਮਾ ਸਾਹਿਬ ਦੇ ਮੁਕਾਮ ਤੇ ਔਰ ਇਸ ਦਮਦਮੀ ਬੀੜ ਨੂੰ ਹੀ ਜਿਹੜਾ ਹੈ ਉਹ 1708 ਦੇ ਵਿੱਚ ਗੁਰਗੱਦੀ ਬਖਸ਼ੀ ਗਈ। ਜਿਹੜੀ ਆਦ ਬੀੜ ਗੁਰੂ ਅਰਜਨ ਸਾਹਿਬ ਨੇ ਲਿਖਵਾਈ, ਭਾਈ ਗੁਰਦਾਸ ਜੀ ਨੇ ਲਿਖੀ, ਉਹ ਅੱਜ ਵੀ ਇਹਨੂੰ ਕਰਤਾਰਪੁਰੀ ਬੀੜ ਕਿਹਾ ਜਾਂਦਾ ਹੈ। ਤੇ ਧੀਰ ਮਲੀਆਂ ਦੇ ਕੋਲ ਇਹ ਕਰਤਾਰਪੁਰ ਜਿਹੜਾ ਜਲੰਧਰ ਤੋਂ 13-14 ਕਿਲੋਮੀਟਰ ਟੁਵਰਡਸ ਅੰਮ੍ਰਿਤਸਰ ਹੈ, ਉਹਨਾਂ ਦੇ ਕੋਲ ਉਹ ਬੀੜ ਹੈ। ਸੋ ਜ਼ਾਹਰ ਹੈ ਵੀ ਇਹ ਗ੍ਰੀਨਵੁੱਡ ਦੀ ਗੁਰਦੁਆਰਾ ਕਮੇਟੀ ਨੇ ਬੜਾ ਸੁਚੱਜਾ ਫੈਸਲਾ ਲਿਆ। ਜਿਵੇਂ ਜਦੋਂ ਯੂਬਾ ਸਿਟੀ ਪਹਿਲਾ ਜਿਹੜਾ ਫਸਟ ਵੀਕ ਆਫ ਨਵੰਬਰ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ ਨਗਰ ਕੀਰਤਨ ਹੁੰਦਾ ਹੈ, ਤੇ ਮੈਂ ਹਮੇਸ਼ਾ ਆਪਣੇ ਐਡਰੈਸ 'ਚ ਕਹਿੰਦਾ ਕਿ ਇਹ ਬੜਾ ਸਿਆਣਾ ਫੈਸਲਾ ਸੀ। 78 ਦੇ ਉਹ ਨਰਕਧਾਰੀਆਂ ਨੇ ਜੋ ਕਾਂਡ ਕੀਤਾ ਅੰਮ੍ਰਿਤਸਰ ਦੇ ਵਿੱਚ, ਭਾਈ ਫੌਜਾ ਸਿੰਘ, 12 ਹੋਰ ਸਿੰਘਾਂ ਨੂੰ ਸ਼ਹੀਦ ਕਰਕੇ, ਉਸ ਤੋਂ ਬਾਅਦ ਇਹ ਗੱਲ ਜ਼ਰੂਰੀ ਸੀ ਕਿ ਇਹ ਹੋਇਆ ਕਿ ਭਾਈ ਦੇਹਧਾਰੀ ਗੁਰੂ ਡੰਮ, ਜਿਨ੍ਹਾਂ ਦਾ ਅੱਜ ਵੀ ਜਿਹੜਾ ਸਰਕਾਰ ਨੇ ਪ੍ਰੋਕਸੀ ਵਾਰ, ਉਹ ਨਰਕਧਾਰੀ ਹੋਣ, ਰਾਧਾ ਸੁਆਮੀ ਹੋਣ, ਸੌਦਾ ਸਾਧ ਹੋਏ, ਆਸ਼ੂਤੋਸ਼ੀਏ ਹੋਣ, ਦੂਜੇ ਕਿੰਨਿਆਂ ਨੂੰ ਪ੍ਰਮੋਟ ਕੀਤਾ। ਸੋ ਇਹ ਸਿੱਖਾਂ ਨੂੰ ਹੀ ਪਤਾ ਹੋਣਾ ਚਾਹੀਦਾ ਪਹਿਲਾਂ, ਔਰ ਇਹੀ ਕਾਰਨ ਹੈ ਕਿ ਯੂਬਾ ਸਿਟੀ ਵਾਲਿਆਂ ਨੇ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਰੱਖਿਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਇੱਧਰ ਵੀ ਜਿਹੜਾ ਗ੍ਰੀਨਵੁੱਡ ਦੇ ਵਿੱਚ ਨਗਰ ਕੀਰਤਨ ਹੈ, ਇਸ ਯਾਦ ਨੂੰ ਹੀ ਸਮਰਪਿਤ ਹੈ ਕਿ ਜਿਹੜਾ ਆਦ ਬੀੜ ਦਾ ਪ੍ਰਕਾਸ਼ ਹੋਇਆ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ, ਲੱਗਣਾ। ਸੋ ਪਹਿਲਾਂ ਵੀ ਜਿਹੜਾ ਗ੍ਰੀਨਵੁੱਡ ਦੇ ਵਿੱਚ ਮਾਰਚ ਡਾਊਨਟਾਊਨ, ਜਿਹਦੇ ਵਿੱਚ ਕਿਸੇ ਸਟੇਜ ਤੇ ਮਾਈਕ ਪੈਂਸ ਜਿਹੜੇ ਗਵਰਨਰ ਨੇ ਰਹੇ ਇੰਡੀਆਨਾ ਦੇ, ਬਾਅਦ ਵਾਈਸ ਪ੍ਰੈਜ਼ੀਡੈਂਟ ਬਣੇ ਟਰੰਪ ਦੀ ਪਹਿਲੀ ਟਰਮ ਵੇਲੇ, ਉਹ ਵੀ ਖੁਦ ਮਾਰਚ ਕਰਦੇ ਰਹੇ। ਫਿਰ ਉਹਨਾਂ ਦੇ ਬ੍ਰਦਰ ਗ੍ਰੈਗ ਪੈਂਸ ਜਿਹੜੇ ਕਾਂਗਰਸਮੈਨ ਬਣੇ, ਉਹ ਵੀ ਮਾਰਚ ਕਰਦੇ ਰਹੇ। ਪਰ ਹੁਣ ਉਹਨਾਂ ਨੇ ਇਸ ਨਗਰ ਕੀਰਤਨ ਨੂੰ ਐਕਸਕਲੂਸਿਵਲੀ ਜਿਹੜਾ ਉਹ
ਗੁਰੂ ਗ੍ਰੰਥ ਸਾਹਿਬ ਦੀ ਯਾਦ ਬੀੜ ਦੇ ਪ੍ਰਕਾਸ਼ ਦਿਵਸ ਨਾਲ ਜੋੜ ਕੇ ਸਤੰਬਰ 'ਚ ਕੀਤਾ। ਐਤਕੀ ਸੈਕੰਡ ਇਵੈਂਟ ਸੀ ਅੱਛਾ। ਔਰ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ। ਔਰ ਮੈਂ ਜਿਨ੍ਹਾਂ ਪਰਿਵਾਰਾਂ ਨੂੰ ਜਾਂ ਜਿਨ੍ਹਾਂ ਦੀਆਂ ਸੇਵਾਵਾਂ ਨੂੰ, ਕਿਉਂਕਿ ਆਲਰੇਡੀ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਫੁੱਲ ਸੱਚੋ ਸੱਚ ਦੇ ਸੈਗਮੈਂਟ 'ਚ ਇਸ ਨੂੰ ਜਿਹੜਾ ਪ੍ਰੋਗਰਾਮ ਦੇ ਸਲੋਟ 'ਚ ਦਿਖਾਇਆ ਔਰ ਅਸੀਂ ਫਰਾਈਡੇ ਹੀ ਪਹੁੰਚ ਗਏ ਸੀ। ਉਹਨਾਂ ਦੇ ਵੀਰ ਸਰ ਬਲਬੀਰ ਸਿੰਘ ਖੱਕ ਜਿਹੜੇ ਮੁੱਖ ਜਿਹੜੇ ਨੇ ਕਰਤਿਆਂ ਧਰਤਿਆਂ 'ਚੋਂ ਨੇ, ਬੜੀ ਸਟਰਗਲ ਦੇ ਨਾਲ ਜਸਦੀਪ ਸਿੰਘ, ਬਲਵਿੰਦਰ ਸਿੰਘ ਖੱਕ ਔਰ ਬਾਕੀ ਸਾਰਿਆਂ ਨੇ ਇਸ ਗੁਰਦੁਆਰੇ ਨੂੰ ਕਿਵੇਂ ਜਿਹੜੇ ਇੱਕ ਮਹੰਤਨੁਮਾ ਲੋਕ ਕਾਬਜ਼ ਹੋਣਾ ਚਾਹੁੰਦੇ ਸੀ ਉਹਨਾਂ ਤੋਂ ਲਿਬਰੇਟ ਵੀ ਕਰਵਾਇਆ। ਔਰ ਇਸ ਦਾ ਜਿਹੜਾ ਮੁੱਖ ਪੱਖ ਹੈ ਉਹ ਖਾਲਸਾਈ ਖਾਲਿਸਤਾਨ ਦੀ ਕਾਇਮੀ ਨਾਲ ਜੁੜਿਆ ਹੋਇਆ। ਵੈਸੇ ਵੀ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ 'ਤੇ ਹੈ। ਮੀਰੀ ਪੀਰੀ ਦਾ ਕਾਨਸੈਪਟ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਇੰਸਟੀਟਿਊਸ਼ਨਲਾਈਜ਼ ਕੀਤਾ ਔਰ ਇੱਥੇ ਬਹੁਤ ਜ਼ਿਆਦਾ ਸਟ੍ਰੈਸ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ, ਸ਼ਸਤਰ ਵਿਦਿਆ ਦੀ ਹੁੰਦੀ ਹੈ, ਜਿਹੜਾ ਇੱਕ ਬੜਾ ਪੋਜ਼ਿਟਿਵ ਪਾਰਟ ਹੈ। ਅਸੀਂ ਜਾਣਦੇ ਹਾਂ ਆਪਣੇ ਵੀਰ ਨਵਤੇਜ ਸਿੰਘ ਥਿੰਦ, ਜਿਨ੍ਹਾਂ ਨੂੰ ਨਵੀਂ ਪਿਆਰ ਨਾਲ ਅਸੀਂ ਕਹਿੰਦੇ ਹਾਂ, ਉਹਨਾਂ ਦੇ ਘਰ ਰੁਕੇ, ਉਹਨਾਂ ਦੇ ਸਿੰਘਣੀ ਸਾਹਿਬਾਂ, ਉਹਨਾਂ ਦੇ ਬੱਚੇ ਜਿਹੜੇ ਬੜੇ ਪ੍ਰੋਮਿਸਿੰਗ ਨੇ ਔਰ ਉਹਨਾਂ ਨੇ ਜਿਹੜਾ ਉਹ ਜਿੱਥੇ TV 84 ਦੀ ਉਹ ਸ਼ਲਾਘਾ ਕਰਦੇ ਨੇ, ਉਸ ਦੀ ਉਹ ਮਦਦ ਕਰਦੇ ਨੇ ਆਲਵੇਜ਼, ਉੱਥੇ ਉਹ ਇੱਕ ਸੇਵਾ ਦੇ ਪੱਖੋਂ ਵੀ ਹਮੇਸ਼ਾ ਜਿਹੜਾ ਉਹਨਾਂ ਦਾ ਇੱਕ ਵੱਡਾ ਯੋਗਦਾਨ ਹੈ। ਔਰ ਸਾਡਾ ਮੁਕਾਮ ਵੀਰ ਬਲਵਿੰਦਰ ਸਿੰਘ ਖੱਕ ਹੋਰਾਂ ਦੇ ਗ੍ਰਹਿ ਵਿਖੇ ਸੀ। ਉਹਨਾਂ ਨੇ ਵੀ ਜਿਵੇਂ ਸੇਵਾ ਦਾ ਜਿਹੜਾ ਖਜ਼ਾਨਾ ਲੁੱਟਿਆ, ਜਿਵੇਂ ਉਹਨਾਂ ਦੇ ਘਰੋਂ ਭੈਣ ਜੀ, ਉਹਨਾਂ ਦੇ ਬੱਚੇ, ਉਹਨਾਂ ਦੇ ਪਰਿਵਾਰ, ਸੋ ਅਸੀਂ ਉਹਨਾਂ ਦਾ ਵੀ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਸ ਤੋਂ ਇਲਾਵਾ ਮੈਂ ਇਹ ਦੇਖਦਾ ਕਿ ਸਾਡੇ ਵੀਰ ਸਰ ਗੁਰਨਾਮ ਸਿੰਘ ਜਿਹੜੇ ਲਗਾਤਾਰਤਾ ਦੇ ਨਾਲ ਪ੍ਰੋਗਰਾਮ ਨੂੰ ਵੀ ਵਿਊ ਕਰਦੇ ਨੇ, ਕਮੈਂਟ ਵੀ ਕਰਦੇ ਨੇ, ਫਾਰਵਰਡ ਵੀ ਕਰਦੇ ਨੇ, ਉਹ ਸਾਡੇ ਨਾਲ ਪਰਛਾਵੇਂ ਵਾਂਗ ਰਹੇ ਇਹ ਸਾਰੇ ਦਿਨਾਂ 'ਚ। ਉਹਨਾਂ ਦੀ ਆਪਣੀ ਸੇਵਾ ਔਰ ਪੂਰੇ ਹਰ ਪੱਖੋਂ ਉਹ ਪੂਰੇ ਸੁਚੇਤ ਨੇ ਔਰ ਹਰ ਜਿਹੜਾ ਦੁਸ਼ਮਣ ਦੇ ਵਾਰ ਨੂੰ ਸਮਝਦੇ ਨੇ। ਸਾਡੇ ਨਾਲ ਵੀ ਉਹ ਜਦੋਂ ਗੁਫ਼ਤਗੂ ਕਰਦੇ ਨੇ ਤਾਂ ਉਹਨਾਂ ਤੋਂ ਸਾਨੂੰ ਵੀ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ। ਵੀਰ ਜਾਫੀ ਸਿੰਘ ਜਿਹੜੇ ਖੁਦ ਜਿਨ੍ਹਾਂ ਨੇ ਸਿੱਖਸ ਫਾਰ ਜਸਟਿਸ ਦੇ ਮੁੱਢਲੇ ਦਿਨਾਂ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਦਾ ਖੈਮਾ ਸੰਭਾਲਿਆ ਸੀ, ਪੂਰੇ ਨਿਧੜਕ ਨੇ, ਜਿੱਥੇ ਉਹਨਾਂ ਦੇ ਖਿਲਾਫ ਪੰਜਾਬ 'ਚ ਝੂਠੇ ਕੇਸ ਬਣਾਏ ਹੋਏ ਨੇ। ਇੱਥੇ ਵੀ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਜਿਹੜਾ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਤੋਂ ਬਾਅਦ ਮਿਲਿਆ, ਉਹਨਾਂ 'ਚ ਉਹ ਵੀ ਸ਼ਾਮਲ ਨੇ ਔਰ ਉਹਨਾਂ ਨੇ ਬੜੀ ਮਿਹਨਤ ਨਾਲ ਉੱਥੇ ਆਪਣਾ ਕਾਮਯਾਬ ਬਿਜ਼ਨਸ ਐਸਟੈਬਲਿਸ਼ ਕੀਤਾ ਹੈ। ਉਹਨਾਂ ਦਾ ਰੈਸਟੋਰੈਂਟ ਔਰ ਉਹਦੇ ਨਾਲ ਜੁੜੇ ਹੋਏ ਦੂਸਰੇ ਪਾਰਟ, ਔਰ ਕਿਉਂਕਿ ਖੁਦ ਸਪੋਰਟਸਮੈਨ, ਰੈਸਲਿੰਗ, ਦੂਜੇ ਤੀਜੇ, ਸੋ ਉਹਨਾਂ ਦੇ ਨਾਲ ਇੱਕ ਪੂਰਾ ਗਰੁੱਪ ਅਗਲੇ ਦਿਨ ਸਾਨੂੰ ਪ੍ਰਾਈਵੇਟਲੀ ਰੈਸਲਰਸ ਦਾ ਵੀ ਮਿਲਿਆ ਜਿਹੜੇ ਉੱਥੇ ਅਖਾੜਾ ਸ਼ੁਰੂ ਕਰਨਾ ਚਾਹੁੰਦੇ ਨੇ। ਔਰ ਮੈਂ ਸੁਜੈਸਟ ਵੀ ਕੀਤਾ ਕਿ ਭਾਈ ਗੁਰੂ ਅੰਗਦ ਸਾਹਿਬ ਨੇ ਸਭ ਤੋਂ ਪਹਿਲਾਂ ਮੱਲ ਅਖਾੜੇ ਦਾ ਕਾਨਸੈਪਟ ਦਿੱਤਾ। ਦਰਸ਼ਕ ਨਾਲ ਦੀ ਨਾਲ ਪਿਕਚਰਸ ਵੀ ਦੇਖ ਸਕਦੇ ਨੇ। ਔਰ ਸੈਚਰਡੇ ਦਾ ਇਹ ਪ੍ਰੋਗਰਾਮ ਬਾਰੇ ਜਿਵੇਂ ਮੈਂ ਕਿਹਾ ਕਿ ਬਹੁਤ ਭਰਪੂਰ ਹਾਜ਼ਰੀ ਸੀ ਨਗਰ ਕੀਰਤਨ ਦੇ ਵਿੱਚ। ਔਰ ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਬਾਹਰ ਇੱਕ ਸਟੇਜ ਲਾਈ ਜਾਂਦੀ ਹੈ ਜਿਸ ਦੇ ਵਿੱਚ ਪੋਲੀਟੀਕਲੀ ਉਹਦੇ 'ਚ ਰਿਪਰੈਜ਼ੈਂਟੇਸ਼ਨ ਸੀ ਸੈਕਟਰੀ ਆਫ ਸਟੇਟ ਵੱਲੋਂ, ਅਰੀਜ਼ੋਨਾ ਸਟੇਟ ਦੇ ਕਾਂਗਰਸਮੈਨ ਵੱਲੋਂ, ਅਸੈਂਬਲੀਮੈਨ ਔਰ ਦੂਸਰੇ ਜਿਹੜਾ ਪ੍ਰੋਗਰਾਮ ਦੇ ਵਿੱਚ ਕੱਲ੍ਹ ਵੀ ਟੈਲੀਕਾਸਟ ਹੋਇਆ। ਹਾਲਾਂਕਿ ਇਸ ਦੇ ਉੱਤੇ ਵਿਚਾਰ ਹੋਇਆ ਵੀ ਇਹ ਪ੍ਰੋਗਰਾਮ ਜੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਅੰਦਰ ਹੋਏ, ਕਿਉਂਕਿ ਮਲਟੀਪਲ ਅੰਦਰ ਵੀ ਦੀਵਾਨ ਚੱਲ ਰਿਹਾ ਹੁੰਦਾ ਹੈ, ਬਾਹਰ ਲੰਗਰ ਵੀ ਸ਼ੁਰੂ ਹੋ ਜਾਂਦਾ ਹੈ, ਉਧਰ ਜਿਹੜੀ ਹੈ ਉਹ ਤਿਆਰੀ ਚੱਲ ਰਹੀ ਹੁੰਦੀ ਹੈ ਫਲੋਟਸ ਦੀ, ਕਿਉਂਕਿ 4-5 ਫਲੋਟਸ ਹਨ ਤੇ ਕਈ ਵਾਰ ਉਸ ਪਾਸੇ ਵੱਲ ਧਿਆਨ ਘਟ ਜਾਂਦਾ ਹੈ। ਸੋ ਇਹ ਆਲਮੋਸਟ ਐਗਰੀਡ ਅਪਨ ਸੀ ਕਿ ਆਉਣ ਵਾਲੇ ਪੀਰੀਅਡ ਜਿਹੜਾ ਇਹ ਪੋਲੀਟੀਕਲ ਰਿਪਰੈਜ਼ੈਂਟੇਟਿਵਸ ਨੂੰ ਬੁਲਾਉਣ ਦਾ ਪ੍ਰੋਗਰਾਮ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹੋਏਗਾ। ਬਾਕੀ ਗਰਮੀ ਨੇ ਵੀ ਆਪਣਾ ਪੂਰਾ ਜ਼ੋਰ ਦਿਖਾਇਆ, 90s ਤੱਕ ਟੈਂਪਰੇਚਰ ਪਹੁੰਚਿਆ ਹੋਇਆ ਸੀ। ਫਿਰ ਇਹੀ ਹੁੰਦਾ ਵੀ ਤੁਸੀਂ ਰੂਹ ਹਫਸੇ ਦੇ 4 ਗਲਾਸ ਪੀ ਲਓ। ਸ਼ਰਦਾਈ ਜਿਹੜੀ ਖਾਸ ਤੌਰ ਤੇ ਇੰਡੀਆਨਾ ਦੀ ਸਪੈਸ਼ਲਿਟੀ ਹੈ ਔਰ ਥਾਂ ਥਾਈਂ ਸੇਵਾ ਦਾ ਪੱਖ, ਘਰੋਂ ਵੀ ਲੰਗਰ, ਉੱਥੇ ਵੀ ਲੰਗਰ, ਰਾਹ 'ਚ ਵੀ ਲੰਗਰ, ਤੁਰਨ ਲੱਗੇ ਵੀ ਲੰਗਰ। ਤੇ ਮੈਂ ਸਗੋਂ ਕਿਹਾ, ਮੈਂ ਕਿਹਾ ਜੀ
ਗੁਰੂ ਸਾਹਿਬ ਨੇ ਤਾਂ ਦੇਗ ਤੇਗ ਫਤਿਹ ਦਾ ਸਿਧਾਂਤ ਦਿੱਤਾ, ਅਸੀਂ ਦੇਗ ਤੋਂ ਬਾਅਦ ਫੁੱਲ ਸਟਾਪ ਲਾ ਦਿੰਦੇ ਹਾਂ, ਥੋੜਾ ਤੇਗ ਵੱਲ ਵੀ ਧਿਆਨ ਦੇਈਏ। ਤੇਗ ਪੋਲੀਟੀਕਲ ਫਰੀडम ਹੈ, ਪੋਲੀਟੀਕਲ ਸੋਵਰਨਿਟੀ ਹੈ। ਔਰ ਸੈਚਰਡੇ ਤੋਂ ਬਾਅਦ ਫਿਰ ਸੰਡੇ ਦਾ ਦੀਵਾਨ ਸੀ, ਜਿਸ ਦੇ ਵਿੱਚ ਢਾਡੀ ਸਿੰਘ ਕਥਾਵਾਚਕ, ਔਰ ਅਸੀਂ ਵੀ ਆਪਣਾ ਜਿਹੜਾ ਸੰਗਤ ਦੇ ਦੀਦਾਰ ਕੀਤੇ, ਉਸ ਦੀ ਕਵਰੇਜ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦਿਖਾਵਾਂਗੇ। ਸੋ ਮੈਂ ਇੱਕ ਵਾਰ ਫੇਰ ਸਾਰੇ ਹੀ ਵੀਰਾਂ ਭੈਣਾਂ ਦਾ, ਕਿਉਂਕਿ ਬਹੁਤ ਵਾਰੇ ਹੁੰਦਾ ਹੈ ਵੀ ਜਿਨ੍ਹਾਂ ਨੇ ਸਰਵ ਕੀਤਾ ਹੁੰਦਾ ਹੈ, ਜ਼ਰੂਰ ਉਹ ਕਈ ਵਾਰੀ ਸਲਿੱਪ ਹੁੰਦੇ ਨੇ, ਪਰ ਨਾਲ ਦੀ ਨਾਲ ਕਲੋਜ਼ਿੰਗ 'ਚ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਜਿਹੜੇ ਪਰਛਾਵੇਂ ਵਾਂਗ ਸਾਡੇ ਨਾਲ ਹੁੰਦੇ ਨੇ, ਆਪਣੇ ਕਾਰੋਬਾਰ ਆਪਣੇ ਸਾਰੇ 'ਚੋਂ ਨਿਕਲ ਕੇ। ਸੋ ਉਹਨਾਂ ਨੇ ਜਿਹੜਾ ਜਿੱਥੇ ਉਹ ਨਾਲ ਰਹੇ, ਉੱਥੇ ਉਹਨਾਂ ਦੇ ਐਫਰਟ ਦੀ ਬਦੌਲਤ ਹੀ ਜਿਹੜੀ ਹੈ ਉਹ ਰਿਕਾਰਡਿੰਗ ਵੀਡੀਓਜ਼ ਔਰ ਦੂਸਰੀ ਜਿਹੜੀ ਕਵਰੇਜ ਹੈ ਉਹ ਸਾਡੇ ਦਰਸ਼ਕਾਂ ਤੱਕ ਪਹੁੰਚਦੀ ਹੈ। ਸੋ ਅਸੀਂ ਇੱਕ ਵਾਰ ਫੇਰ ਗ੍ਰੀਨਵੁੱਡ ਦੀਆਂ ਸਮੂਹ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਜਿਨ੍ਹਾਂ ਨੇ TV 84 ਦੇ ਲਈ ਜਿਹੜੀ ਹੈ ਉਹ ਮਦਦ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਵੱਲੋਂ ਜਿਹੜੇ ਪ੍ਰੋਗਰਾਮ ਹੈ ਉਹ ਸਪਾਂਸਰ ਵੀ ਕਰਾਂਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਔਰ ਬ੍ਰੇਕ ਦੇ ਆਉਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।